ਕਹਿੰਦੇ ਆ ਕਿ ਸ਼ਬਦਾਵਲੀ ਵੀ ਥੋੜੀ ਪੈ ਜਾਂਦੀ, ਅਹਿਮੀਅਤ ਸ਼ਬਦਾਂ 'ਚ ਨਾ ਬਿਆਨ ਹੁੰਦੀ, ਮੇਰੀ ਵੀ ਕਿਤੇ ਪਹਿਚਾਣ ਨਾ ਹੁੰਦੀ ਜੇ ਸਿਰ ਤੇ ਸੋਹਣੀ ਦਸਤਾਰ ਨਾ ਹੁੰਦੀ। ਸੋ ਮੈਨੂੰ ਖੁਸ਼ੀ ਆ, ਜਦੋਂ ਅਸੀਂ ਆਏ ਆ ਉਦੋਂ ਥੋੜੇ ਸੀਗੇ, ਪਰ ਜਿੱਦਾਂ ਜਿੱਦਾਂ ਟਾਈਮ ਵੱਧ ਰਿਹਾ ਹੈ ਉੱਦਾਂ ਉੱਦਾਂ ਬੱਚੇ ਆ ਰਹੇ ਨੇ, ਉਹ ਬਹੁਤ ਐਕਸਾਈਟਡ ਨੇ। ਕਿਉਂਕਿ ਦੇਖੋ ਦਸਤਾਰ ਕਦੀ ਵੀ ਮਾੜੀ ਨਹੀਂ ਹੁੰਦੀ, ਜਿੱਦਾਂ ਦੀ ਬੰਨੀ ਆ ਦਸਤਾਰ ਸਜਾਈ ਆ ਤੇ ਉਹ ਹਮੇਸ਼ਾ ਹੀ ਸੋਹਣੀ ਆ। ਮਾੜੀ ਦਸਤਾਰ ਦੀ ਅਸੀਂ ਜਜਮੈਂਟ ਕਰ ਹੀ ਨਹੀਂ ਸਕਦੇ ਵੀ ਕਿੱਦਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਟਾਰਾਬੀਨਾ ਯੂਨੀਵਰਸਿਟੀ ਦੀ ਧਰਤੀ ਦੇ ਉੱਤੇ ਆਪਾਂ ਮੌਜੂਦ ਹਾਂ। ਸੁੰਦਰ ਦਸਤਾਰ ਮੁਕਾਬਲੇ ਚੱਲ ਰਹੇ ਆ ਇਸ ਟਾਈਮ। ਵੱਖ-ਵੱਖ ਗਰੁੱਪਸ ਦੇ ਆਓ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ, ਜਿਨ੍ਹਾਂ ਵੀਰਾਂ ਨੇ ਇਹ ਉਪਰਾਲਾ ਕੀਤਾ, ਉਸ ਕਲੱਬ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਵੀਰ? ਮੇਰਾ ਨਾਮ ਗੁਰਪ੍ਰੀਤ ਸਿੰਘ ਢਿੱਲੋਂ ਜੀ। ਸੋ ਗੁਰਪ੍ਰੀਤ ਸਿੰਘ ਜੀ, ਆਪਣੇ ਕਲੱਬ ਦੇ ਬਾਰੇ ਦੱਸੋ ਤੇ ਦਸਤਾਰ ਮੁਕਾਬਲੇ, ਇਸ ਕੰਪੀਟੀਸ਼ਨ ਦੇ ਬਾਰੇ। ਦੇਖੋ ਜੀ, ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਬਹੁਤ ਚਿਰਾਂ ਤੋਂ ਚੱਲ ਰਿਹਾ। ਆਪਣੇ ਵੱਡੇ ਵੀਰ ਅਜੈਬ ਸਿੰਘ ਬੱਲੀ ਹੁਣਾਂ ਨੇ ਸ਼ੁਰੂ ਕੀਤਾ ਸੀਗਾ ਜੀ। ਉਹ ਇਸ ਸਾਲ ਬਿਜ਼ੀ ਅੰਦਰ ਡਿਊਟੀ ਸੰਭਾਲਦੇ ਆ, ਸਟੇਜ ਸਕੱਤਰ ਦੀ ਭੂਮਿਕਾ ਨਿਭਾ ਉਹ ਵੀ ਰਹੇ ਫਿਰ ਬਹੁਤ ਜ਼ਰੂਰੀ ਆ। ਸੋ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਸੰਭਾਲੀ। ਐਤਕੀ ਆਪਣਾ 6ਵਾਂ ਸੁੰਦਰ ਦਸਤਾਰ ਮੁਕਾਬਲਾ ਆ। ਸੋ ਇਸ ਤਰ੍ਹਾਂ ਅਸੀਂ ਕਰਨਾ ਚਾਹੁੰਦੇ ਸੀ ਕਿ ਖੁੱਲੇ ਪੰਡਾਲ 'ਚ ਜੋ ਸੰਗਤ ਵੀ ਦੇਖ ਸਕੇ ਆਪਣੇ ਨੌਜਵਾਨ ਵੀਰਾਂ ਨੂੰ ਦਸਤਾਰ ਸਜਾਉਂਦੇ ਜੀ। ਸੋ ਕੀ ਇਸ ਵਾਰ ਗਰੁੱਪਸ ਵਗੈਰਾ ਉਹਦੇ ਬਾਰੇ ਥੋੜਾ ਦੱਸੋ। ਏਜ ਗਰੁੱਪ ਕੈਟਾਗੋਰੀਆਂ ਹੈਗੀਆਂ ਜੀ, 2 ਆ। ਆਪਾਂ ਇੱਕ ਕਰਤੇ ਦਮਾਲੇ, ਇੱਕ ਕਰਤੇ ਜਿਹਨਾਂ ਨੇ ਦਸਤਾਰਾਂ ਪੱਗਾਂ ਸਜਾਉਣੀਆਂ ਜੀ। ਤੇ ਫਿਰ ਏਜ ਵੀ ਹੈਗੇ ਆ ਕਿ 18 ਪਲੱਸ, 12 ਤੋਂ 17 ਸਾਲ ਦੀ ਉਮਰ, ਤੇ ਫਿਰ 12 ਸਾਲ ਤੋਂ ਜਿਹੜੇ ਆਪਣੇ ਥੱਲੇ ਵੀਰ ਆ ਉਹਨਾਂ ਨੇ ਵੀ ਦਸਤਾਰ ਸਜਾ ਸਕਦੇ ਜਾਂ ਦਮਾਲਾ। ਕਾਫੀ ਇਨਾਮ ਵੀ ਜਿਹੜੇ ਰੱਖੇ ਆ। ਹਾਂਜੀ, ਫਰਸਟ ਪਲੇਸ ਇਨਾਮ 18 ਪਲੱਸ $1100 ਆ, ਦਮਾਲੇ ਵਾਲੇ ਵੀਰਾਂ ਲਈ ਵੀ ਤੇ ਦਸਤਾਰ ਵਾਲੇ ਵੀਰਾਂ ਲਈ ਵੀ। ਹਾਂਜੀ, ਫਿਰ ਸੈਕਿੰਡ 750, ਫਿਰ $500। 12 to 17 ਦੋਨੋਂ ਕੈਟਾਗੋਰੀਆਂ ਲਈ 750 ਫਰਸਟ ਪਲੇਸ, ਫਿਰ 500, ਫਿਰ 350। ਤੇ ਜਿਹੜੇ ਆਪਣੇ 12 ਸਾਲ ਤੋਂ ਥੱਲੇ ਆ ਉਹਨਾਂ ਲਈ ਅਸੀਂ ਕੈਨਵਸ ਪ੍ਰਿੰਟ ਕੀਤੇ ਆ, ਪਿੰਡਰਾਂ ਦੇ ਸੰਤਾਂ ਦੀਆਂ ਤਸਵੀਰਾਂ ਬਾਬਾ ਉਹ ਸਾਰਿਆਂ ਨੂੰ ਮਿਲਦੀਆਂ। ਹਾਂ, ਉਹ ਸਾਰਿਆਂ ਨੂੰ ਮਿਲਦੀਆਂ। ਜਿਹੜੇ ਆਪਣੇ 11 ਅੰਡਰ ਆ, ਪਰ ਜਿਹੜੇ ਫਰਸਟ ਪਲੇਸ ਵਿਨਰ ਹੋਊਗੇ ਉਹਨਾਂ ਨੂੰ ਵੀ ਸਪੈਸ਼ਲ ਕੈਨਵਸ ਮਿਲੂਗੇ। ਸੋ ਕਿੱਦਾਂ ਮੈਨੇਜ ਹੋ ਰਿਹਾ ਹੈ ਸਾਰਾ ਜਾਣਾ ਤੁਹਾਡੇ ਨਾਲ? ਕਿੰਨੇ ਸੇਵਾਦਾਰ ਵਲੰਟੀਅਰ ਕਿੰਨੇ ਸਰ ਜੀ, ਆਪਣੇ 10-12 ਵੀਰ ਆ, ਸਾਰੇ ਆਪਣੇ ਸੇਵਾਦਾਰ ਇੱਥੇ ਮੌਜੂਦ ਹਨ। ਕਈ ਹਜੇ ਥੋੜੇ ਲੇਟ ਹੋ ਗਏ ਆ, ਉਹ ਪਲਾਈਵੁੱਡਾਂ ਚੱਕਣ ਗਏ ਆ, 2x4 ਆ, ਥੋੜੀ ਜਿਹਾ ਲੇਟ ਆ, ਪਰ ਸੰਗਤ ਬਹੁਤ ਜੁੜੀ ਆ, ਸਾਨੂੰ ਬਹੁਤ ਖੁਸ਼ੀ ਆ। ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਇਕੱਠ ਹੋਇਆ ਤੇ ਅਗਲੇ ਸਾਲ ਅਸੀਂ ਇਹੀ ਚਾਹੁੰਦੇ ਆ ਕਿ ਇਸ ਤੋਂ ਵੀ ਦੁੱਗਣੀ। ਹਾਂਜੀ ਵੀਰ ਜੀ, ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ, ਮੈਂ ਕਹਿਣਾ ਚਾਹੁੰਦਾ ਵੀ ਗੁਰਬਾਣੀ ਦਾ ਫਰਮਾਨ ਹੈ ਕਿ ਆਗਿਆ ਭਈਏ ਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗਰਦੀ ਨੂੰ ਸਮਰਪਿਤ 44ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਪੂਰੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅੱਜ ਸੁੰਦਰ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਆ। ਸਵੇਰੇ ਨਿਸ਼ਾਨ ਸਾਹਿਬ ਦੇ ਤੇ ਚੋਲਾ ਸਾਹਿਬ ਜੀ ਦੀ ਵੀ ਸੇਵਾ ਸੀਗੀ ਜੀ। ਕੱਲ ਨੂੰ ਨਗਰ ਕੀਰਤਨ ਤਕਰੀਬਨ 9 ਵਜੇ ਸਵੇਰ ਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਪੰਜਾਂ ਪਿਆਰਿਆਂ ਦੇ ਅਗਵਾਈ ਹੇਠ ਨਗਰ ਕੀਰਤਨ ਕੱਢੇ ਜਾਊਗੇ। ਸਾਰੇ ਜੋ ਪੰਜਾਬੀ ਰੇਡੀਓ USA ਤੇ ਸੁਣਦੇ ਆ ਦੂਰੋਂ ਨੇੜਿਓਂ ਵੀਰ ਭੈਣ, ਉਹਨਾਂ ਨੂੰ ਬੇਨਤੀ ਆ ਕਿ ਵੀ ਗਾਹਾਂ ਦੇ ਸਾਲ ਦੇ ਵਿੱਚ ਐਤਕੀ ਜੇ ਤੁਸੀਂ ਲਾਈਵ ਪ੍ਰੋਗਰਾਮ ਦੇਖ ਰਹੇ ਆ, ਅਗਲੇ ਸਾਲਾਂ ਦੇ ਵਿੱਚ ਆਣ ਕੇ ਸਾਡੇ ਨਾਲ ਜੁੜੋ ਤੇ ਮੋਢਿਆਂ ਮੋਢਾ ਲਾ ਕੇ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਇਹ ਦਸਤਾਰ ਮੁਕਾਬਲੇ ਚੱਲ ਰਹੇ ਆ। ਸੋ ਇਸੇ ਤਰੀਕੇ ਦੇ ਨਾਲ ਤੁਹਾਨੂੰ ਆਪਾਂ ਦਿਖਾਵਾਂਗੇ ਕਿੱਦਾਂ ਬੱਚੇ, ਨੌਜਵਾਨ ਸਾਰੇ ਜਾਣੇ ਆ ਉਹ ਗੱਲਬਾਤ ਕਰ ਰਹੇ। ਇੱਥੋਂ ਦੇ ਜਿਹੜੇ ਜੱਜਿਸ ਆਏ ਆ ਉਹਨਾਂ ਦੇ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਆ ਉਹ ਪੇਸ਼ ਕਰਾਂਗੇ। ਇੱਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ, ਕਵਰੇਜ ਚੱਲਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਸੁੰਦਰ ਦਸਤਾਰ ਮੁਕਾਬਲੇ ਜੋ ਚੱਲ ਰਹੇ ਆ ਉੱਥੇ ਪਹੁੰਚੇ ਹੋਏ ਆ। ਗੁਰਦੁਆਰਾ ਸਾਹਿਬ ਟਾਰਾਬੀਨਾ ਯੂਨੀਵਰਸਿਟੀ ਵਿਖੇ ਹਰ ਸਾਲ ਇਹ ਕਰਵਾਏ ਜਾਂਦੇ ਆ। ਇਸ ਵਾਰ ਵੱਖ-ਵੱਖ ਕੈਟਾਗਰੀਜ਼ ਆ ਤੇ ਜੱਜਿਸ ਜਿਹੜੇ ਆ ਉਹਨਾਂ ਦੇ ਨਾਲ ਆਪਾਂ, ਜਿਨ੍ਹਾਂ ਨੇ ਉਸ ਨੂੰ ਦੇਖਣਾ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਵੀਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੀ ਨਾਮ ਹੈ ਜੀ? ਹਾਂਜੀ, ਸਿਮਰਜੀਤ ਸਿੰਘ, ਰਾਇਲ ਸਟਾਈਲ ਟਰਬਨ ਤੋਂ। ਜੀ, ਆਪ ਜੀ ਦਾ ਨਾਮ? ਮੇਰਾ ਨਾਮ ਜੀ ਅਮਨਦੀਪ ਸਿੰਘ। ਕਿਹੜੀ ਜਗ੍ਹਾ ਤੋਂ ਆਏ? ਮੈਂ ਕੈਨੇਡਾ ਤੋਂ ਆਇਆ। ਗੁਰੀ ਟਰਬਨ
ਬੁਕਿੰਗ 'ਚ ਹੀ ਕੈਨੇਡਾ ਤੋਂ ਆਏ ਹਾਂ ਜੀ। ਠੀਕ ਹੈ ਜੀ। ਸੋ ਅੱਜ ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਪਹੁੰਚੇ ਆ ਸੁੰਦਰ ਦਸਤਾਰ ਮੁਕਾਬਲੇ, ਹੋਰ ਵੀ ਕਈ ਥਾਵਾਂ ਤੇ ਇਦਾਂ ਦੇ ਉਪਰਾਲੇ ਜਿਹੜੇ ਉਹ ਚੱਲ ਰਹੇ ਆ, ਤੁਸੀਂ ਇਹ ਸਾਰੇ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸੋ ਪਹਿਲੀ ਗੱਲ ਤਾਂ ਆਪਾਂ ਕਹਿੰਦੇ ਆ ਕਿ ਸ਼ਬਦਾਵਲੀ ਵੀ ਥੋੜੀ ਪੈ ਜਾਂਦੀ, ਅਹਿਮੀਅਤ ਸ਼ਬਦਾਂ 'ਚ ਨਾ ਬਿਆਨ ਹੁੰਦੀ, ਮੇਰੀ ਵੀ ਕਿਤੇ ਪਹਿਚਾਣ ਨਾ ਹੁੰਦੀ ਜੇ ਸਿਰ ਤੇ ਸੋਹਣੀ ਦਸਤਾਰ ਨਾ ਹੁੰਦੀ। ਦਸਤਾਰ ਕੰਪੀਟੀਸ਼ਨ ਦਾ ਮਤਲਬ ਇਹ ਨਹੀਂ ਕਿ ਆਪਾਂ ਕਿਸੇ ਨੂੰ ਫਸਟ ਸੈਕਿੰਡ ਕੱਢਣ ਆਏ ਆ। ਦਸਤਾਰ ਕੰਪੀਟੀਸ਼ਨ ਦਾ ਮਤਲਬ ਇਹ ਹੁੰਦਾ ਕਿ ਹਰ ਬੱਚੇ ਦੇ ਵਿੱਚ ਇੱਕ ਉਤਸ਼ਾਹ ਬਣਾਈਏ, ਕਿਉਂਕਿ ਕਿਤੇ ਨਾ ਕਿਤੇ ਬੱਚੇ ਜਿੱਥੇ ਅੱਜ ਮਾਡਰਨ ਜ਼ਮਾਨੇ ਨੂੰ ਜ਼ਿਆਦਾ ਜਾ ਰਹੇ ਆ, ਉੱਥੇ ਕਿਤੇ ਨਾ ਕਿਤੇ ਇਹ ਵੀ ਆ ਕਿ ਦਸਤਾਰਾਂ ਵਾਲੇ ਪਾਸੇ ਘੱਟ ਨੇ। ਪਰ ਦਸਤਾਰ ਕੰਪੀਟੀਸ਼ਨ ਦਾ ਮਤਲਬ ਹੀ ਇਹੀ ਹੁੰਦਾ ਕਿ ਸਾਰੇ ਵੀਰ ਭੈਣਾਂ ਨੂੰ ਇਕੱਠੇ ਕਰਕੇ ਦਸਤਾਰਾਂ ਨਾਲ ਜੋੜੀਏ। ਸੋ ਮੈਨੂੰ ਖੁਸ਼ੀ ਆ, ਜਦੋਂ ਅਸੀਂ ਆਏ ਆ ਉਦੋਂ ਥੋੜੇ ਸੀਗੇ, ਪਰ ਜਿੱਦਾਂ ਟਾਈਮ ਵੱਧ ਰਿਹਾ ਉਦਾਂ ਬੱਚੇ ਆ ਰਹੇ ਨੇ, ਉਹ ਬਹੁਤ ਐਕਸਾਈਟਡ ਨੇ। ਮੈਨੂੰ ਦੱਸਦਿਆਂ ਨੂੰ ਇਹ ਵੀ ਖੁਸ਼ੀ ਹੈ ਕਿ ਪਹਿਲੀ ਵਾਰ ਯੁਵਾ ਸਿਟੀ ਨਗਰ ਕੀਰਤਨ 'ਚ ਮੈਨੂੰ ਸੇਵਾ ਮਿਲੀ ਆ ਕੰਪੀਟੀਸ਼ਨ 'ਚ ਜੱਜਮੈਂਟ ਕਰਨ ਦੀ। ਨਾਲ ਦੇ ਨਾਲ ਅਮਨ ਉੱਥੋਂ ਕੈਨੇਡਾ ਤੋਂ ਆਏ ਨੇ ਸਪੈਸ਼ਲੀ ਜੱਜਮੈਂਟ ਕਰਨ ਪੂਰੀ ਵੀ। ਸੋ ਇਹ ਇੱਕ ਸਾਨੂੰ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੈ ਕਿ ਅਸੀਂ ਬੱਚਿਆਂ ਤੋਂ ਕੁਝ ਸਿੱਖਣ ਆਏ ਆ ਅੱਜ। ਬਿਲਕੁਲ, ਕਿਉਂਕਿ ਜੱਜਮੈਂਟ ਕਰਨਾ ਕੋਈ ਛੋਟੀ ਗੱਲ ਨਹੀਂ ਹੈਗੀ। ਹਾਂਜੀ। ਸੋ ਤੁਸੀਂ ਖੁਦ ਸੋਹਣੀਆਂ ਦਸਤਾਰਾਂ ਦਮਾਲੇ ਜਿਹੜੇ ਸਜਾ ਰਹੇ ਇਸ ਵਾਰ 2 ਵੱਖ-ਵੱਖ ਕੈਟਾਗਰੀਜ਼ ਇਹਨਾਂ ਨੇ ਜਿਹੜੀਆਂ ਇਹ ਬਣਾਈਆਂ ਆ। ਸੋ ਜਦੋਂ ਹੁਣ ਤੁਸੀਂ ਦੇਖਣਾ ਆ, ਕਿਸੇ ਨੂੰ ਜੱਜ ਕਰਨਾ ਆ, ਸੋ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਦੇ ਆ? ਜੇ ਤੁਸੀਂ ਜਿੱਦਾਂ ਤੁਸੀਂ ਦਸਤਾਰ ਸਜਾਈ ਆ, ਇਸ ਨੂੰ ਜਦੋਂ ਦੇਖਦੇ ਆ ਕਿੱਦਾਂ ਜੱਜ ਕਰਦੇ ਆ? ਲਾਈਕ ਜੱਜਮੈਂਟ ਕਰਨੀ ਇੱਕ ਕੋਈ ਆਮ ਗੱਲ ਨਹੀਂ ਹੁੰਦੀ ਜੀ। ਜੱਜ ਕਰਨਾ ਬਹੁਤ ਔਖਾ ਹੁੰਦਾ ਸਾਡੇ ਲਈ, ਕਿਉਂਕਿ ਦੇਖੋ ਦਸਤਾਰ ਕਦੀ ਵੀ ਮਾੜੀ ਨਹੀਂ ਹੁੰਦੀ। ਜਿੱਦਾਂ ਦੀ ਬੰਨੀ ਆ ਦਸਤਾਰ ਸਜਾਈ ਆ ਤੇ ਉਹ ਹਮੇਸ਼ਾ ਹੀ ਸੋਹਣੀ ਆ। ਮਾੜੀ ਦਸਤਾਰ ਦੀ ਅਸੀਂ ਜੱਜਮੈਂਟ ਕਰ ਹੀ ਨਹੀਂ ਸਕਦੇ ਵੀ ਕਿੱਦਾਂ ਮਾੜੀ ਆ ਜਾਂ ਸਹੀ ਆ, ਬਟ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਕੁਝ ਜਿਹੜੀ ਕਮੀਆਂ ਹੁੰਦੀਆਂ ਉਹ ਦੇਖਣੀਆਂ ਪੈਂਦੀਆਂ ਨੇ ਟੈਕਨੀਕਲੀ। ਹਾਂਜੀ, ਉਹ ਦੇਖਣਾ ਹੀ ਪੈਂਦੀਆਂ ਵੀ ਇੱਥੇ ਇਹ ਚੀਜ਼ ਹੋਰ ਸੁੰਦਰ ਹੋ ਸਕਦੀ ਸੀ। ਤਾਂ ਉਹ ਚੀਜ਼ਾਂ ਦੇਖਣ ਦਾ ਅਸੀਂ ਨਜ਼ਰੀਆ ਰੱਖਿਆ ਹੋਇਆ ਵੀ ਇਸ ਤਰੀਕੇ ਨਾਲ ਕਰਨਾ ਹੈ। ਸੋ ਟਾਈਮ ਕੀ ਫਰੇਮ ਤੁਸੀਂ ਦੇਖਦੇ ਆ? ਚਲੋ ਇੱਕ ਨਾਰਮਲ ਬੰਦਾ ਤੁਸੀਂ ਦੇਖਦੇ ਆ ਵੀ ਕਿੰਨੇ ਕੁ ਮਿੰਟ ਦੇ ਵਿੱਚ ਇੱਕ ਪੱਗ ਜਿਹੜੀ ਦਸਤਾਰ ਉਹ ਸਜਾ ਲੈਣੀ ਚਾਹੀਦੀ ਆ? ਡਿਪੈਂਡ ਕਰਦਾ ਜੀ ਤੁਹਾਡੀ ਪ੍ਰੈਕਟਿਸ ਤੇ, ਤੁਸੀਂ ਡੇਲੀ ਬੰਨਦੇ ਰਹਿੰਦੇ ਆ ਤੁਹਾਡਾ ਟਾਈਮ ਫਰੇਮ ਘਟਦਾ ਰਹੂਗਾ। ਜੇ ਆਪ ਬੰਨਣੀ ਕਦੀ ਸਾਲ ਤੁਹਾਨੂੰ ਕਿੰਨਾ ਵਕਤ ਲੱਗਦਾ ਆ? 5 ਤੋਂ 10 ਮਿੰਟ ਲੱਗਦੇ ਆ ਜੀ ਬਸ। ਹਾਂਜੀ, ਉਹ ਫਿਰ ਕਲੀਨ ਕਰਨ ਨੂੰ ਜ਼ਿਆਦਾ ਟਾਈਮ ਲੱਗ ਹਾਂਜੀ ਜਾਂਦਾ। ਹਾਂਜੀ ਹਾਂਜੀ ਹਾਂਜੀ। ਤੇ ਵੀਰ ਜੀ ਦਮਾਲੇ ਨੂੰ ਲੈ ਕੇ ਤੁਸੀਂ ਕਿੱਦਾਂ ਦੇਖਦੇ ਆ? ਕਿਉਂਕਿ ਇਹ ਮੈਨੂੰ ਲੱਗਦਾ ਇਸ ਦਸਤਾਰ ਦੇ ਨਾਲੋਂ ਥੋੜਾ ਜਿਹਾ ਜ਼ਿਆਦਾ ਇਹਦੇ ਵਿੱਚ ਜ਼ੋਰ ਵੀ ਲੱਗਦਾ ਆ, ਵਕਤ ਜ਼ਿਆਦਾ ਲੱਗਦਾ ਆ। ਦਮਾਲਾ ਇਦਾਂ ਹੁੰਦਾ ਕਿ ਦਮਾਲੇ ਦੀ ਸਭ ਤੋਂ ਪਹਿਲਾਂ ਤਾਂ ਜਿਹੜੀ ਮਰਿਆਦਾ ਦੇਖਦੇ ਆ ਆਪਾਂ, ਦਮਾਲਾ ਸੰਪੂਰਨ ਹੋਣਾ ਚਾਹੀਦਾ। ਜੇ ਅਸੀਂ ਜੱਜ ਕਰਦੇ ਆ, ਜੱਜਮੈਂਟ ਤੇ ਬੈਠਦੇ ਆ, ਤੇ ਸਾਡੇ ਲਈ ਉਹ ਚੀਜ਼ ਬੜੀ ਔਖੀ ਹੁੰਦੀ ਹੈ ਕਿ ਇੱਕ ਤਾਂ ਦਮਾਲੇ ਤਾਂ ਸਾਰਿਆਂ ਦੇ ਸੋਹਣੇ ਹੁੰਦੇ ਆ, ਜਿਹੜੇ ਜੋ ਸਿਰ ਤੇ ਸੱਜ ਗਿਆ ਸਭ ਦੀ ਵਧੀਆ ਲੱਗਦੇ ਆ, ਪਰ ਜਿਹੜੇ ਵਿੱਚ ਆਪਾਂ ਦੇਖਦੇ ਆ ਮੇਨ ਜੇ ਦਮਾਲਾ ਕਿਸੇ ਦਾ ਸੋਹਣਾ ਵੀ ਸੱਜਿਆ ਹੋਏਗਾ, ਬਟ ਸਭ ਤੋਂ ਪਹਿਲਾਂ ਹੋਏਗੀ ਜਿਹੜੀ ਇੱਕ ਤੁਹਾਡੀ ਪੂਰੀ ਮਰਿਆਦਾ। ਕੀ ਜਦੋਂ ਸੰਪੂਰਨ ਦਮਾਲਾ ਜਿਹਦਾ ਕਹਿੰਦੇ ਆ, ਕਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ? ਸੰਪੂਰਨ ਹੁੰਦਾ ਕਿ ਜਿਵੇਂ ਅਸੀਂ ਪੱਗ ਲੈਂਦੇ ਆ ਜਾਂ ਦਮਾਲਾ ਲੈਂਦੇ ਆ, ਜਿਵੇਂ ਆਪਾਂ ਸ਼ਾਪ ਤੋਂ ਲੈ ਕੇ ਆਉਂਦੇ ਆ, ਉਹ ਪੂਰਾ ਭਰ ਹੁੰਦਾ ਆ, ਉਹ ਸੰਪੂਰਨ ਉਹਨੂੰ ਕਹਿੰਦੇ ਆ। ਤੇ ਕਈ ਵਿੱਚ ਕੱਟ ਲਾ ਲੈਂਦੇ ਆ, ਉਹ ਕੱਟ ਕੇ ਹਾਫ ਕਰਕੇ 2 ਬਣ ਲੈਂਦੇ ਆ, ਤੇ ਉਹ ਜਿਹੜਾ ਹੈ ਉਹ ਮਰਿਆਦਾ ਦੇ ਵਿੱਚ ਨਹੀਂ ਹੈਗਾ। ਤੇ ਆਪਾਂ ਉਹ ਚੀਜ਼ ਪਹਿਲਾਂ ਧਿਆਨ ਰੱਖਾਂਗੇ ਜ਼ਰੂਰ ਦੇ ਵਿੱਚ, ਪੂਰੇ ਵਰਦਾ ਹੋਵੇ, ਤੇ ਉਹ ਪੂਰਾ ਹੀ ਬਣਨਾ ਚਾਹੀਦਾ ਦਮਾਲਾ ਜਿਹੜਾ ਸਜਾਉਣਾ ਚਾਹੀਦਾ ਆਪਣੇ ਸੀਸ ਤੇ। ਸੋ ਉਹ ਚੀਜ਼ ਆ। ਬਾਕੀ ਦਮਾਲਾ ਤਾਂ ਜਿਵੇਂ ਮਹਾਰਾਜ ਨੇ ਜਦੋਂ ਚਲਾਤਾ ਸਿਰ ਤੇ ਉਹ ਚੜ੍ਹਦੀ ਕਲਾ 'ਚ ਹੀ ਆ ਜੀ। ਤੇ ਸਿਮਰ ਭਾਜੀ ਤੁਸੀਂ ਜਿਹੜਾ ਹੋਰ ਅਜਿਹੇ ਉਪਰਾਲੇ ਨੂੰ ਹੋਰ ਜਿਹੜਾ ਕੁਝ ਤੁਸੀਂ ਦੱਸਣਾ ਚਾਹੋ? ਅੱਜ ਕਿੰਨੇ ਕੁ ਬੱਚੇ ਤੁਹਾਡੇ ਹਿਸਾਬ ਦੇ ਨਾਲ ਲੱਗੇ ਹੋਏ ਆ ਇਦਾਂ? ਜਿਹੜੇ ਹਿਸਾਬ ਨਾਲ ਜੇ ਆਪਾਂ ਦੇਖੀਏ ਤਾਂ ਦੇਖ ਕੇ ਤਾਂ ਲੱਗਦਾ ਘੱਟੋ ਘੱਟ 50 ਟਾਈਮ ਲੱਗ ਜਾਣਾ। ਟਾਈਮ ਲੱਗ ਜਾਣਾ ਬਿਲਕੁਲ। ਸੋ ਮੈਂ ਉਹੀ ਚੀਜ਼ ਕਹਿਣ ਲੱਗਾ ਕਿ ਅਸੀਂ ਜੋ ਕਰਨ ਆਏ ਆ ਉਹ ਸਾਡੀ ਸੇਵਾ, ਪਰ ਜੋ ਅਸਲ ਸੇਵਾ ਆ ਉਹ ਇਹਨਾਂ ਬੱਚਿਆਂ ਦੀ ਹੈ, ਇਹਨਾਂ ਦਾ ਹੌਸਲਾ ਆ। ਮੈਂ ਇੱਕ ਜਗ੍ਹਾ ਦਸਤਾਰ ਕੰਪੀਟੀਸ਼ਨ ਤੇ ਸੀਗਾ, ਚਾਹੇ ਮੈਂ ਪਾਰਟਿਸਿਪੇਟ ਨਹੀਂ ਕੀਤਾ, ਚਾਹੇ ਮੈਂ ਉੱਥੇ, ਪਰ ਮੈਂ ਇੱਕ ਚੀਜ਼ ਉੱਥੇ ਨੋਟ ਕੀਤੀ, ਉੱਥੇ ਬੱਚਿਆਂ ਦਾ ਉਤਸ਼ਾਹ ਬਹੁਤ ਸੀ। ਤੇ ਮੈਂ ਉੱਥੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਇਹ ਨਾ ਕਿਉਂ ਵੀ ਇਹ ਕਿੱਦਾਂ, ਇਹ ਕਿਉਂ ਕਿ ਕਿੰਨੀ ਸੋਹਣੀ ਬੰਨੀ ਆ, ਹਿੰਮਤ ਕੀਤੀ ਹੈ। ਸੋ ਕਿਸੇ ਦਾ ਹੌਸਲਾ ਵਧਾਉਣਾ ਹੋਵੇ ਨਾ, ਉਹਨੂੰ ਤੁਸੀਂ ਮਾੜਾ ਜਿਹਾ ਕਹਿ ਦਿਓ, ਤੂੰ ਫਿਕਰ ਨਾ ਕਰ, ਅਸੀਂ ਤੇਰੇ ਵੱਧ ਜਾਂਦਾ। ਸੋ ਕੌਨਫੀਡੈਂਸ ਇਹਦੇ ਨਾਲ ਵੱਧਦਾ ਆ। ਇਹਦੇ ਨਾਲ ਇਹ ਆ ਵੀ ਬੱਚੇ ਦੇ ਵਿੱਚ ਹੋਰ ਉਤਸ਼ਾਹ, ਇਹ ਨਾਲ ਦੇਖ ਕੇ ਹੋਰ ਜਿਹੜੇ ਨਾਲ ਜੁੜਦੇ। ਬਿਲਕੁਲ। ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਪੰਜਾਬੀ ਰੇਡੀਓ USA ਬਾਰੇ ਤੁਸੀਂ ਤਕਰੀਬਨ ਆਲ ਓਵਰ ਅਮਰੀਕਾ ਜਾਂ ਵਿਦੇਸ਼ਾਂ 'ਚ ਤੁਸੀਂ ਕਵਰੇਜ ਕਰਦੇ ਹੋ, ਤੁਸੀਂ ਵੱਖ-ਵੱਖ ਦਸਤਾਰ ਕੰਪੀਟੀਸ਼ਨ ਦੇਖਦੇ ਹੋ, ਵੱਖ-ਵੱਖ ਦਸਤਾਰਾਂ ਦੇ ਉੱਤੇ ਦੇਖਦੇ ਹੋ।
ਪਰ ਇਹ ਇੱਕ ਦਸਤਾਰ ਕੰਪੀਟੀਸ਼ਨ ਇਹੋ ਜਿਹਾ ਆ ਜਿਹਦੇ ਵਿੱਚ ਨਾ ਸਾਨੂੰ ਆਪਣੇ ਆਪ 'ਚ ਇਸ ਪਤਾ ਲੱਗ ਰਿਹਾ ਵੀ ਅਸੀਂ ਕਿਹਨੂੰ ਕਿੱਥੇ ਕੱਟ ਲੈ ਕੇ ਆਣਾ। ਸੋ ਇਹ ਬਹੁਤ ਮਾਣ ਵਾਲੀ ਗੱਲ ਆ। ਔਰ ਦਮਾਲਾ ਜਿਹੜਾ ਕਿ ਭਾਜੀ ਨੇ ਦੱਸਿਆ, ਕਾਫੀ ਇਹਨਾਂ ਨੂੰ ਨੌਲੇਜ ਆ ਸੰਪੂਰਨ। ਦਮਾਲਾ ਸਾਨੂੰ ਬਾਬਾ ਫਤਿਹ ਸਿੰਘ ਜੀ ਦੀ ਦੇਣ, ਔਰ ਕਿੰਨੀ ਵੱਡੀ ਗੱਲ ਆ ਸਾਡੇ ਲਈ ਕਿ ਸਾਨੂੰ ਮਹਾਰਾਜ ਨੇ ਮੌਕੇ ਬਖਸ਼ੇ ਆ। ਸੋ ਸਾਰਿਆਂ ਲਈ ਇਹ ਬਹੁਤ ਸਾਨੂੰ ਬਹੁਤ ਖੁਸ਼ੀ ਆ। ਈਵਨ ਅਸੀਂ ਤਿੰਨੋਂ ਬਹੁਤ ਜ਼ਿਆਦਾ ਐਕਸਾਈਟਡ ਹੋਏ ਪਏ। ਤੁਹਾਨੂੰ ਕਿੰਨਾ ਵਕਤ ਲੱਗਾ ਇਸ ਦਮਾਲਾ ਸਜਾਉਣ ਨੂੰ? ਅੱਜ ਓਨੈਸਟਲੀ ਲੱਗ ਜਾਂਦਾ ਮੈਨੂੰ। ਹਾਲੇ ਮੈਂ ਸ਼ੁਰੂਆਤ ਕੀਤੀ ਦਮਾਲੇ ਦੀ, 30 ਤੋਂ 35 ਮਿੰਟ ਮੈਨੂੰ ਤੇ ਲੱਗਦੇ। ਵੀਰ ਜੀ ਤੁਹਾਨੂੰ? ਇਹ 15 ਕੁ ਮਿੰਟ ਲੱਗ ਜਾਂਦੇ ਆ। ਚਲੋ ਬਹੁਤ ਵਧੀਆ ਹੈ। ਸੋ ਬਹੁਤ ਸੋਹਣਾ ਆ। ਸੋ ਇਹ ਜੱਜਿਸ ਆ ਜਿਨ੍ਹਾਂ ਨੇ ਅੱਜ ਦੇ ਜਿਹੜੇ ਸੁੰਦਰ ਦਸਤਾਰ ਮੁਕਾਬਲੇ, ਦਮਾਲੇ ਮੁਕਾਬਲਿਆਂ ਦੇ ਵਿੱਚ ਜੱਜਮੈਂਟ ਜਿਹੜੀ ਕਰਨੀ ਆ, ਉਹਨਾਂ ਨੇ ਦਸਤਾਰ ਬਾਰੇ, ਪੱਗ ਬਾਰੇ, ਦਮਾਲਿਆਂ ਬਾਰੇ ਕਾਫੀ ਕੁਝ ਆਪਾਂ ਨੂੰ ਦੱਸਿਆ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।